ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 3 ਤਰੀਕ ਆ, ਦਿਨ ਮੰਗਲਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡਿੰਗ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਤਾਂ 408-722-7698 ਦੇ ਉੱਤੇ ਕਾਲ ਕਰ ਸਕਦੇ ਹੋ। ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਯੂਬਾ ਸਿਟੀ ਤੋਂ ਖਬਰ ਆ ਰਹੀ ਹੈ ਕਿ ਹਾਈਵੇ 70 ਦੇ ਉੱਤੇ ਕੱਲ ਜਿਹੜਾ ਆ ਇੱਕ ਕਾਫੀ ਤਕੜਾ ਐਕਸੀਡੈਂਟ ਹੋਇਆ, ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ, 3 ਜਾਣੇ ਜਿਹੜੇ ਆ ਉਹ ਸੀਰੀਅਸਲੀ ਫੱਟੜ ਹੋ ਗਏ। ਕਹਿੰਦੇ ਵੀ ਹਾਈਵੇ 70 ਜੋ ਯੂਬਾ ਸਿਟੀ ਦੇ ਲਾਗੇ ਹੈਗਾ ਆ, ਉੱਥੇ ਇੱਕ 19 ਸਾਲਾਂ ਦੀ ਬੱਚੀ ਜਿਹੜੀ ਆ, ਲੇਡੀ ਆ, ਉਹ ਡਰਾਈਵ ਕਰ ਰਹੀ ਸੀ, ਜਿਹਨੂੰ ਬਾਅਦ ਦੇ ਵਿੱਚ DUI ਤੇ ਮੈਨ ਸਲੌਟਰ ਦੇ ਨਾਲ ਚਾਰਜ ਕੀਤਾ ਗਿਆ ਹੈਗਾ। 47 ਸਾਲਾਂ ਦਾ ਬੰਦਾ ਟੋਯੋਟਾ SUV ਚਲਾ ਰਿਹਾ ਸੀ, ਸਾਊਥ ਬਾਉਂਡ, 5:30 ਵਜੇ ਦੇ ਕਰੀਬ ਸਵੇਰੇ, ਤੇ ਨੀਅਰ ਮੈਕਓਵਨ ਪਾਰਕਵੇ, ਤੇ 28 ਸਾਲਾਂ ਦਾ ਉਹਦੇ ਵਿੱਚ ਪੈਸੰਜਰ ਸੀ, ਜਿਹਨੂੰ ਹਸਪਤਾਲ ਦੇ ਵਿੱਚ ਬਾਅਦ ਲਿਜਾਇਆ ਗਿਆ। ਕ੍ਰੈਸ਼ ਉਸ ਟਾਈਮ ਤੇ ਵਾਪਰਿਆ ਜਦੋਂ 19 ਸਾਲਾਂ ਦੀ ਐਲਗਰੋਵ ਦੀ ਜਿਹੜੀ ਇਹ ਲੇਡੀ ਹੈਗੀ ਆ, ਉਹ ਬਿਊਕ ਸਡਾਨ ਨੂੰ ਡਰਾਈਵ ਕਰ ਰਹੀ ਸੀ ਰੋਂਗ ਮੈਕਓਵਨ ਪਾਰਕਵੇ ਰੈਂਪ ਦੇ ਉੱਤੇ। ਸੋ ਸਿੱਧਾ ਹੈਡ ਔਨ ਕੋਲਿਜਨ ਹੋਇਆ ਤੇ ਇਹਦੇ ਨਾਲ ਇੱਕ ਜਾਣੇ ਦੀ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਵੈਂਚੂਰਾ ਕਾਉਂਟੀ ਦੇ ਅਧਿਕਾਰੀਆਂ ਨੇ ਦੱਸਿਆ ਆ 22 ਉਹਨਾਂ ਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਆ, ਜਿਨ੍ਹਾਂ ਦੇ ਉੱਤੇ, ਚੋਰਾਂ ਦੇ ਉੱਤੇ ਸ਼ੱਕ ਸੀਗਾ ਵੀ ਉਹ ਟਾਰਗੇਟ ਸਟੋਰਸ ਤੋਂ ਚੋਰੀ ਕਰ ਰਹੇ ਸੀ। ਮੂਰ ਪਾਰਕ ਤੇ ਸਿਮੀ ਵੈਲੀ ਦੇ ਵਿੱਚ ਜਿਹੜੇ ਥੀਵਸ ਆ, ਰੀਟੇਲ ਥੀਵਸ ਆ, ਉਹਨਾਂ ਨੂੰ ਇਹਨਾਂ ਨੇ ਜਿਹੜਾ ਆਪਣੇ ਹਿਰਾਸਤ ਦੇ ਵਿੱਚ ਲਿਆ। ਇੱਕ ਬਲਿਟਸ ਆਪਰੇਸ਼ਨ ਚਲਾਇਆ ਗਿਆ ਸੀ ਵੈਂਚੂਰਾ ਕਾਉਂਟੀ ਆਰਗੇਨਾਈਜ਼ਡ ਰੀਟੇਲ ਥੈਫਟ ਟਾਸਕ ਫੋਰਸ ਦੇ ਦੁਆਰਾ ਟਾਰਗੇਟ ਕਾਰਪੋਰੇਸ਼ਨ ਦੇ ਨਾਲ ਮਿਲ ਕੇ ਹੀ। ਸੋ ਕਹਿੰਦੇ ਵੀ ਲਾ ਐਨਫੋਰਸਮੈਂਟ ਦੇ ਅਧਿਕਾਰੀਆਂ ਨੂੰ ਜਿਹੜਾ ਰੀਟੇਲ ਲੋਕੇਸ਼ਨਸ ਦੇ ਵਿੱਚ ਲਾਇਆ ਗਿਆ ਸੀ, ਤੇ ਕਹਿੰਦੇ ਵੀ ਮੈਂਬਰਸ ਨੇ ਹੁਣ ਤੱਕ 19 ਅਡਲਟ ਤੇ 3 ਜੁਵੇਨਾਈਲਸ ਉਹਨਾਂ ਨੂੰ ਗ੍ਰਿਫਤਾਰ ਕੀਤਾ ਆ। 23-24 ਅਗਸਤ ਦੇ ਵੀਕਐਂਡ ਦੇ ਉੱਤੇ ਇਹਨਾਂ ਦੇ ਦੁਆਰਾ ਜਿਹੜਾ ਇਹ ਆਪਰੇਸ਼ਨ ਨੂੰ ਚਲਾਇਆ ਗਿਆ ਸੀਗਾ। ਸੋ ਕਹਿੰਦੇ ਵੀ $1400 ਦੀ ਜਿਹੜੀ ਮਰਚੈਂਡਾਈਜ਼ ਆ, ਇਹ ਇਹਨਾਂ ਤੋਂ ਬਰਾਮਦ ਹੋਈ ਆ। ਉਹ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ 1400 ਬੜਾ ਘੱਟ ਅਮਾਊਂਟ ਲੱਗਦਾ ਹੈ, ਜਦੋਂ ਆਪਾਂ ਨੂੰ ਪਤਾ ਵੀ ਮਿਲੀਅਨਸ ਆਫ ਡਾਲਰ ਦੀ ਜਿਹੜੀ ਚੋਰੀ ਆ ਉਹ ਲਗਾਤਾਰ ਜਿਹੜੀ ਹੁੰਦੀ ਆ ਰਹੀ ਆ। ਕੈਲੀਫੋਰਨੀਆ ਦੇ ਵਿੱਚ ਆਰਗੇਨਾਈਜ਼ਡ ਰੀਟੇਲ ਥੈਫਟ ਨੂੰ ਨਜਿੱਠਣ ਦੇ ਲਈ ਵੱਖ-ਵੱਖ ਜਿਹੜੀਆਂ ਟਾਸਕ ਫੋਰਸ ਬਣਾਈਆਂ ਆ, ਉਹਨਾਂ ਨੂੰ ਕਾਮਯਾਬੀਆਂ ਵੀ ਮਿਲੀਆਂ ਆ, ਪਰ ਫਿਰ ਵੀ ਜਿਹੜਾ ਇਸ ਦੇ ਉੱਤੇ ਕਾਬੂ ਪਾਉਣ ਦੇ ਵਿੱਚ ਅਜੇ ਵੀ ਪੂਰਾ ਜ਼ੋਰ ਲੱਗ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ ਤੇ ਇੱਕ ਵਾਰੀ ਫੇਰ ਜਿਹੜਾ ਮੌਸਮ ਆ ਉਹ ਬਹੁਤ ਗਰਮ ਹੋਣ ਜਾ ਰਿਹਾ। ਆ ਸਾਰਾ ਵੀਕ ਜਿਹੜੀ ਹੀਟ ਆ ਉਹ ਬਹੁਤ ਜ਼ਿਆਦਾ ਹੋਣ ਜਾ ਰਹੀ ਹੈ। 115 ਡਿਗਰੀ ਟੈਂਪਰੇਚਰ ਕਈ ਏਰੀਆ 'ਚ ਪਹੁੰਚਣ ਜਾ ਰਿਹਾ ਹੈਗਾ। ਨੈਸ਼ਨਲ ਵੈਦਰ ਸਰਵਿਸ ਨੇ ਐਕਸੈਸਿਵ ਹੀਟ ਵਾਰਨਿੰਗ ਇਸ਼ੂ ਕੀਤੀ ਆ ਲਾਸ ਐਂਜਲਸ ਕਾਉਂਟੀ ਨੂੰ ਤੇ ਇਹਦੇ ਆਸ-ਪਾਸ ਦੇ ਏਰੀਏ ਨੂੰ ਅੱਜ ਤੋਂ ਲੈ ਕੇ ਫਰਾਈਡੇ ਤਾਈਂ, ਸਵੇਰ ਦੇ 11 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤਾਈਂ। ਕਹਿੰਦੇ ਭਈ ਐਕਸਟ੍ਰੀਮ ਟੈਂਪਰੇਚਰ ਜਿਹੜਾ ਆ ਉਹ ਲਾਸ ਐਂਜਲਸ ਦੇ ਏਰੀਏ 'ਚ, ਇਨਲੈਂਡ ਐਮਪਾਇਰ ਦੇ ਏਰੀਏ 'ਚ ਤੇ ਡੈਜ਼ਰਟ ਕਮਿਊਨਿਟੀਜ਼ ਦੇ ਵਿੱਚ ਜਿਹੜਾ ਹੋਣ ਜਾ ਰਿਹਾ ਹੈਗਾ। ਸੈਨ ਬਰਨਡੀਨੋ ਵੈਲੀ ਜਿਹੜੀ ਆ ਉੱਥੇ 110 ਡਿਗਰੀ ਤਾਈਂ ਟੈਂਪਰੇਚਰ ਜਾਊਗਾ, ਐਂਟੀਲੋਪ ਵੈਲੀ 'ਚ 113 ਡਿਗਰੀ, ਤੇ ਡੈਜ਼ਰਟ ਦੇ ਵਿੱਚ ਜਿਹੜਾ ਯਿਸ਼ੂਆ ਟਰੀ ਵਾਲਾ ਏਰੀਆ ਹੈ ਉੱਥੇ 115 ਡਿਗਰੀ ਤੱਕ ਜੋ ਟੈਂਪਰੇਚਰ ਆ ਉਹ ਪਹੁੰਚੂਗਾ।
ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਲਾ ਮੇਕਰਸ ਦੇ ਦੁਆਰਾ ਉਸ ਲੈਜਿਸਲੇਸ਼ਨ ਨੂੰ ਅਪਰੂਵ ਕਰ ਦਿੱਤਾ ਗਿਆ ਆ, ਲਾ ਮੇਕਰਸ ਦੇ ਦੁਆਰਾ, ਜਿਹਦੇ ਵਿੱਚ ਡੀਪ ਫੇਕਸ ਆ ਉਹਨਾਂ ਦੇ ਉੱਤੇ ਬੈਨ ਲਾਇਆ ਜਾਊਗਾ। ਕਹਿੰਦੇ ਵੀ ਡੈਮੋਕ੍ਰੇਟਸ ਦੇ ਦੁਆਰਾ ਇਸ ਟਾਈਮ ਕੰਟਰੋਲ ਕੀਤੀ ਜਾ ਰਹੀ ਹੈ ਲੈਜਿਸਲੇਚਰ, ਤੇ ਉਹਦੇ ਵਿੱਚ ਕਹਿੰਦੇ ਵੀ ਹੰਡਰਡਸ ਆਫ ਬਿੱਲ ਦੇ ਉੱਤੇ ਉਹਨਾਂ ਨੇ ਫਾਈਨਲ ਵੀਕ ਦੇ ਵਿੱਚ ਸੈਸ਼ਨ 'ਚ ਗੱਲਬਾਤ ਜਿਹੜੀ ਉਹ ਕਰਦੇ ਹੋਏ ਇਹਨਾਂ ਬਿਲਸ ਨੂੰ ਜਿਹੜਾ ਉਹ ਪਾਸ ਕੀਤਾ ਆ। ਡੈਮੋਕ੍ਰੇਟ ਪਾਰਟੀ ਦੇ ਜਿਹੜੇ ਗਵਰਨਰ ਆ ਉਹ 30 ਸਤੰਬਰ ਨੂੰ ਹੋ ਸਕਦਾ ਵੀ ਬਹੁਤ ਸਾਰੇ ਇਹਨਾਂ ਪ੍ਰਪੋਜ਼ਲਸ ਦੇ ਉੱਤੇ ਆਪਣੇ ਦਸਤਖਤ ਆ ਉਹ ਸਾਈਨ ਕਰ ਦੇਣ, ਜਾਂ ਵੀਟੋ ਕਰ ਦੇਣਗੇ, ਤੇ ਜਾਂ ਫਿਰ ਲਾਅ ਜਿਹੜਾ ਵਿਦਆਊਟ ਸਿਗਨੇਚਰ ਉਹਨਾਂ ਨੂੰ ਜਿਹੜਾ ਉਹ ਬਣ ਦਿੱਤਾ ਜਾਊਗਾ। ਜੁਲਾਈ ਮਹੀਨੇ ਦੇ ਵਿੱਚ ਨਿਊਸਮ ਹੋਣਾ ਨੇ ਇਹ ਜ਼ਿਕਰ ਕੀਤਾ ਸੀਗਾ ਵੀ ਇਲੈਕਸ਼ਨ ਡੀਪ ਫੇਕਸ ਨੂੰ ਰੋਕਣ ਦੇ ਲਈ ਜੇ ਕੋਈ ਪ੍ਰਪੋਜ਼ਲ ਉਹਨਾਂ ਦੇ ਸਾਹਮਣੇ ਆਉਂਦਾ ਆ ਤੇ ਉਹ ਉਸ ਨੂੰ ਸਾਈਨ ਕਰ ਦੇਣਗੇ। ਸੋ ਇਸ ਦੇ ਵਿੱਚ ਹੁਣ ਕਿਉਂਕਿ ਇਲੈਕਸ਼ਨ ਦਾ ਦੌਰ ਆ, 2 ਮਹੀਨੇ ਰਹਿ ਗਏ ਆ, 60-61 ਦਿਨ ਜਿਹੜੇ ਉਹ ਰਹਿ ਗਏ ਆ, ਤੇ ਇਹਦੇ ਵਿੱਚ ਹੁਣ ਚਾਹੁੰਦੇ ਆ ਵੀ ਡੀਪ ਫੇਕਸ ਨੂੰ ਕਿਤੇ ਨਾ ਕਿਤੇ ਕੰਬੈਟ ਕੀਤਾ ਜਿਹੜਾ ਉਹ ਜਾ ਸਕੇ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹੋਏ ਬਹੁਤ ਸਾਰੇ ਅਜਿਹੇ ਟੂਲਸ ਦੇ ਨਾਲ ਵੋਟਰਸ ਨੂੰ ਕਹਿੰਦੇ ਵੀ ਟ੍ਰਿਕ ਕੀਤਾ ਜਾ ਸਕਦਾ ਹੈ। ਬੈਨ ਕਰਨ ਤੋਂ ਬਾਅਦ ਦੇ ਵਿੱਚ ਇਸ ਨੂੰ ਇਵੈਂਚੁਅਲੀ ਲਾਗੂ ਕੀਤਾ ਕਿੱਦਾਂ ਜਾਊਗਾ, ਉਹ ਇੱਕ ਵੱਡੀ ਜਿਹੜੀ ਚੁਣੌਤੀ ਇਹਨਾਂ ਦੇ ਲਈ ਜਿਹੜੀ ਉਹ ਹੋਊਗੀ। ਕਹਿੰਦੇ ਇਹੀ ਨਹੀਂ, ਡੀਪ ਫੇਕ ਦੇ ਜ਼ਰੀਏ ਅੱਜ ਕੱਲ੍ਹ ਮਾਈਨਰਸ ਦੀ ਜਿਹੜੀ ਪੋਰਨੋਗ੍ਰਾਫੀ ਵੀਡੀਓਜ਼ ਆ ਉਹ ਵੀ ਬਹੁਤ ਜ਼ਿਆਦਾ ਬਣਨ ਲੱਗ ਗਈਆਂ ਆ, ਤੇ ਇਹ ਬਿੱਲ ਉਸ ਨੂੰ ਵੀ ਨਾਲ ਰੋਕੇਗਾ। ਅਗਲੀ ਖਬਰ ਵੱਲ ਚਲੀਏ। ਇੱਕ ਬਹੁਤ ਵੱਡਾ ਜਿਹੜਾ ਲੈਂਡਸਲਾਈਡ ਆ ਉਹ ਕੈਲੀਫੋਰਨੀਆ ਦੇ ਕੋਸਟਲ ਟਾਊਨ ਰੈਂਚੋ ਪਾਲੋਸ ਬਰਡੇ ਵਾਲਾ ਜੋ ਏਰੀਆ ਆ ਉੱਥੇ ਆਇਆ, ਜਿਹਦੇ ਨਾਲ ਕਈ ਸੜਕਾਂ ਜਿਹੜੀਆਂ ਬਕਲ ਅਪ ਹੋ ਗਈਆਂ, ਕਈ ਬਿਲਡਿੰਗ ਜਿਹੜੀਆਂ ਉਹ ਸਿੰਕ ਵੀ ਕਰ ਗਈਆਂ, ਤੇ ਅਲਟੀਮੇਟਲੀ ਪੀਜੀ&ਈ ਨੂੰ ਜਿਹੜੀ ਬਿਜਲੀ ਆ ਉਹ ਕੱਟਣੀ ਪਈ ਹੈਗੀ ਆ। ਗਵਰਨਰ ਗੈਬਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਇੰਪੋਜ਼ ਕੀਤੀ ਆ ਮੰਡੇ ਨੂੰ, ਜਿਨ੍ਹਾਂ 245 ਘਰਾਂ ਦੀਆਂ ਜਿਹੜੀਆਂ ਬਿਜਲੀ ਆ ਉਹ ਚਲੇ ਗਈ ਸੀ। 45 ਮੀਲ ਜਾਣੀ ਕਿ 40 ਕਿਲੋਮੀਟਰ ਸਾਊਥ ਆਫ ਲਾਸ ਐਂਜਲਸ ਇਸ ਟਾਊਨ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਖਤਰਨਾਕ ਲੈਂਡ ਮੂਵਮੈਂਟ ਹੋਈ, ਜਿਹਦੇ ਨਾਲ ਜਿਹੜੇ ਘਰ ਆ ਉਹ ਬੜੀ ਦੂਰ ਤੱਕ ਚਲੇ ਗਏ। ਤੇ ਸਿਟੀ ਨੇ ਇਸ ਤੋਂ ਪਹਿਲਾਂ ਲੈਂਡਸਲਾਈਡ ਤੇ ਹਿਸਟੋਰਿਕ ਸਟਾਰਮ ਜੋ 2000 ਜੋ ਫਰਵਰੀ ਮਹੀਨੇ ਚ ਆਇਆ ਸੀ ਇਸੇ ਸਾਲ, ਤੇ ਉਹਦੇ ਸੰਬੰਧ ਦੇ ਵਿੱਚ ਵੀ ਜਿਹੜੀ ਹੈਗੀ ਆ ਉਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਟਾਈਮ ਤੇ ਵੀ ਲੈਂਡਸਲਾਈਡ ਆਏ ਸੀ। ਹੁਣ ਦੁਬਾਰਾ ਕੀ ਫਿਰ ਜਿਹੜਾ ਆ ਇਹ ਬਹੁਤ ਵੱਡਾ ਲੈਂਡਸਲਾਈਡ ਆਇਆ ਹੈਗਾ ਰੈਂਚੋ ਪਾਲੋਸ ਵਰਡੇਸ ਵਾਲੇ ਏਰੀਏ ਦੇ ਵਿੱਚ, ਤੇ 250 ਲੋਕਾਂ ਦੀ ਜਿਹੜੀ ਬਿਜਲੀ ਆ ਉਹ ਚਲੇ ਗਈ ਹੈਗੀ ਆ। ਜੀ। ਅਗਲੀ ਗੱਲ ਕਰੀਏ, ਗਰਮੀ ਵਧਣ ਦੇ ਕਰਕੇ ਕਹਿੰਦੇ ਵੀ ਕੈਲੀਫੋਰਨੀਆ ਦੇ ਠੰਡੇ ਇਲਾਕਿਆਂ ਦੇ ਵਿੱਚ ਵੀ ਕੂਲਿੰਗ ਦੀ ਡਿਮਾਂਡ ਖਾਸ ਕਰਕੇ ਸਕੂਲਾਂ ਦੇ ਵਿੱਚ ਲਗਾਤਾਰ ਵੱਧ ਰਹੀ ਆ। ਇਹ ਕਹਿੰਦੇ ਵੀ ਜਦੋਂ ਬੈਕ ਟੂ ਸਕੂਲ ਸੀਜ਼ਨ ਸ਼ੁਰੂ ਹੁੰਦਾ, ਜੋ ਕਿ ਇਸ ਮਹੀਨੇ ਪਿਛਲੇ ਮਹੀਨੇ 'ਚ ਤਕਰੀਬਨ ਸਾਰਿਆਂ ਦੇ ਹੀ ਹੁਣ ਨਿਆਣੇ ਆ ਉਹ ਸਕੂਲਾਂ 'ਚ ਦੁਬਾਰਾ ਮੁੜ ਜੁਆਇਨ ਕਰ ਗਏ ਹੋਣੇ ਆ ਨਵੇਂ ਸੈਸ਼ਨ ਦੇ ਲਈ, ਤਾਂ ਕਹਿੰਦੇ ਵੀ ਇਹ ਵਾਰਮਿੰਗ ਕਲਾਈਮੇਟ ਦਾ ਇੱਕ ਹੋਰ ਇਸ਼ਾਰਾ ਆ। ਰੀਨੋ ਨਵਾਡਾ ਦੇ ਵਿੱਚ 320% ਕਹਿੰਦੇ ਇਜ਼ਾਫਾ ਹੋਇਆ ਆ ਜਿਹੜੀ ਕੂਲਿੰਗ ਦੀ ਜਿਹੜੀ ਉਹ ਡਿਮਾਂਡ ਦਾ। ਸੈਨ ਫਰਾਂਸਿਸਕੋ ਠੰਡਾ ਇਲਾਕਾ ਮੰਨਿਆ ਜਾਂਦਾ ਹੈ, ਇੱਥੇ 240% ਜਿਹੜਾ ਆ ਉਹ ਇਜ਼ਾਫਾ ਹੋਇਆ ਆ, ਵੱਧ ਜਿਹੜੀ ਡਿਮਾਂਡ ਆ ਉਹ ਆਈ ਆ। ਸੋ ਬੇ ਏਰੀਏ ਦੇ ਵਿੱਚ ਵੀ ਕਹਿੰਦੇ ਬੈਕ ਟੂ ਸਕੂਲ ਸੀਜ਼ਨ ਦੇ ਵਿੱਚ ਪਿਛਲੇ ਦਹਾਕਿਆਂ ਦੇ ਮੁਕਾਬਲੇ ਜ਼ਿਆਦਾ ਠੰਡ ਦੀ ਜਿਹੜੀ ਉਹ ਮੰਗ, ਜਾਂ ਕਹਿ ਲਓ ਵੀ ਜ਼ਿਆਦਾ ਏਸੀ ਦੀ ਮੰਗ ਜਿਹੜੀ ਆ ਉਹ ਹੋ ਰਹੀ ਆ। ਸੋ ਕਹਿੰਦੇ ਵੀ ਇੱਥੇ ਇਹੀ ਮੈਟਰ ਇਸ ਲਈ ਕਰਦਾ ਆ ਵੀ ਇਨਵਾਇਰਮੈਂਟ ਦੇ ਵਿੱਚ ਫਰਕ ਪੈ ਰਿਹਾ ਆ। ਬਹੁਤ ਸਾਰੇ ਸਕੂਲ ਜਿਹੜੇ ਖਾਸ ਕਰਕੇ ਇਦਾਂ ਠੰਡੇ ਇਲਾਕੇ ਦੇ ਵਿੱਚ ਹੁੰਦੇ ਆ, ਉਹਨਾਂ ਦੇ ਕੋਲ ਕਈ ਵਾਰੀ ਇਹਨਾਂ ਦਾ ਪੂਰਾ ਪ੍ਰਬੰਧ ਵੀ ਨਹੀਂ ਹੁੰਦਾ, ਜਿਸ ਕਰਕੇ ਨਿਆਣਿਆਂ ਦੇ ਲਈ ਇਹ ਇੱਕ ਮੁਸ਼ਕਲ ਦਾ ਸਬੱਬ ਵੀ ਬਣ ਸਕਦਾ ਆ। ਨਵੀਂ ਜਿਹੜੀ ਕਲਾਈਮੇਟ ਸੈਂਟਰਲ ਰਿਪੋਰਟ ਆ, ਇਹ ਉਸ ਦੇ ਵਿੱਚ ਇਹ ਪਾਇਆ ਗਿਆ ਵੀ ਜੁਲਾਈ ਤੋਂ ਲੈ ਕੇ ਸਤੰਬਰ ਮਹੀਨੇ ਦੇ ਵਿੱਚ 250 ਯੂਐਸ ਦੀਆਂ ਲੋਕੇਸ਼ਨਸ, ਜਿਨ੍ਹਾਂ ਵਿੱਚ ਆਸਟਨ ਟੈਕਸਸ, ਇੱਥੇ ਦੇ ਬੇ ਏਰੀਏ ਤੇ ਹੋਰ ਜਿਹੜੇ ਇਦਾਂ ਦੇ ਸ਼ਹਿਰ ਆ ਰਹੇ ਆ, 95% ਇਜ਼ਾਫਾ ਹੋਇਆ ਆ ਜਿਹੜੀ ਏਸੀ ਦੀ ਮੰਗ ਦਾ। ਸੋ ਇਹ ਇੱਕ ਹੁਣ ਵੱਡੀ ਜਿਹੜੀ ਚੀਜ਼ ਆ ਉਹ ਸਾਹਮਣੇ ਆਈ ਆ। ਸੋ ਕਲਾਈਮੇਟ ਸ਼ਿਫਟ ਇੰਡੈਕਸ ਦੇ ਕਰਕੇ ਇਹ ਇਸ਼ਾਰਾ ਹੋ ਰਿਹਾ ਵੀ ਵਾਕਿਆ ਹੀ ਕਿਤੇ ਨਾ ਕਿਤੇ ਜਿਹੜੇ ਕਲਾਈਮੇਟ ਦੇ ਵਿੱਚ ਤਬਦੀਲੀਆਂ ਦਾ ਆਪਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਆ।
ਅਗਲੀ ਖਬਰ ਵੱਲ ਚਲੀਏ। ਕਹਿੰਦੇ ਭਈ ਹਾਈਵੇ 99 ਦੇ ਉੱਤੇ ਇੱਕ ਮੋਟਰ ਹੋਮ ਜੋ ਸੀ ਉਹ ਅੱਜ ਸਵੇਰੇ ਓਵਰਟਰਨ ਹੋ ਗਿਆ, ਜਿਹਦੇ ਨਾਲ ਕਈ ਲੇਨਸ ਜਿਹੜੀਆਂ ਹਾਈਵੇ 99 ਦੀਆਂ ਕਲੋਜ਼ ਕਰਨੀਆਂ ਪਈਆਂ ਨਾਰਥ ਆਫ ਫਰੂਟ ਰਿਜ ਰੋਡ। ਤੇ ਕਹਿੰਦੇ ਵੀ 5 ਜਿਹੜੀਆਂ ਸਾਊਥ ਬਾਉਂਡ ਲੇਨ ਸੀਗੀਆਂ ਉਹ ਕਾਫੀ ਲੰਮਾ ਸਮਾਂ ਬੰਦ ਰਹੀਆਂ, ਲਗਭਗ ਸ਼ਾਮ ਦੇ 3 ਵਜੇ ਤਾਈਂ। ਬਾਅਦ ਦੇ ਵਿੱਚ ਜਿਹੜੇ ਉੱਥੇ ਐਕਸੀਡੈਂਟ ਹੋਇਆ ਸੀ, ਲੱਕਲੀ ਕਿਸੇ ਦੇ ਕੋਈ ਮੇਜਰ ਸੱਟ ਚੋਟ ਨਹੀਂ ਲੱਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਐਨਾਹਾਈਮ ਦਾ ਜਿਹੜਾ ਪਰਿਵਾਰ ਆ, ਇੱਕ ਹਿੱਟ ਐਂਡ ਰਨ ਕੇਸ ਦੇ ਮਾਮਲੇ ਦੇ ਵਿੱਚ ਆਪਣੇ 84 ਸਾਲਾਂ ਦੇ ਬਜ਼ੁਰਗ ਦੇ ਲਈ ਕਾਫੀ ਜ਼ਿਆਦਾ ਜਿਹੜਾ ਉਹ ਅਫਸੋਸ ਦੇ ਵਿੱਚ ਆ, ਉਹ ਸ਼ੌਕ ਦੇ ਵਿੱਚ ਆ। ਕਹਿੰਦੇ ਵੀ ਐਨਾਹਾਈਮ ਦੇ ਵਿੱਚ ਇਹ ਆਗਸਟਿਨ ਚਾਵੇਜ਼ ਨਾਂ ਦਾ ਜਿਹੜਾ ਇਹ ਬਜ਼ੁਰਗ ਆ, ਉਹ ਲੰਘ ਰਿਹਾ ਸੀ ਜਦ ਉਸ ਦੇ ਵਿੱਚ ਕਿਸੇ ਨੇ ਗੱਡੀ ਜਿਹੜੀ ਉਹ ਮਾਰ ਦਿੱਤੀ। ਐਨਾਹਾਈਮ ਬੁਲੇਵਾਰਡ ਤੇ ਸਿਟਰਸ ਐਵੀਨਿਊ ਦੇ ਉੱਤੇ ਇਹ ਦੁਰਘਟਨਾ ਜਿਹੜੀ ਉਹ ਵਾਪਰੀ ਸੀਗੀ। ਸੋ ਕਿਸੇ ਦੇ ਦੁਆਰਾ ਉਸ ਨੂੰ ਟੱਕਰ ਮਾਰ ਦੇਣਾ ਤੇ ਉੱਥੋਂ ਬਾਅਦ ਦੇ ਵਿੱਚ ਨੱਸ ਜਾਣਾ, ਕਹਿੰਦੇ ਵੀ ਇਹ ਪਰਿਵਾਰ ਨੂੰ ਬੜਾ ਔਖਿਆਂ ਜਿਹੜਾ ਆ ਉਹ ਕਰ ਰਿਹਾ ਆ। ਸੋ ਹਾਲ ਦੀ ਘੜੀ ਪੁਲਿਸ ਦੇ ਕੋਲ ਕੋਈ ਵੀ ਇਹ ਨਹੀਂ ਪਤਾ ਵੀ ਗੱਡੀ ਕਿਹੜੀ ਹੈ ਜਾਂ ਡਰਾਈਵਰ ਕਿਹੜਾ ਸੀਗਾ ਜਿਸ ਨੇ ਇਹ ਹਿੱਟ ਐਂਡ ਰਨ ਕੇਸ ਦੇ ਵਿੱਚ ਇਸ ਬਜ਼ੁਰਗ ਨੂੰ ਜਿਹੜਾ ਕਹਿ ਲਓ ਵੀ ਮਾਰ ਦਿੱਤਾ ਆ। ਤੇ ਪੁਲਿਸ ਕਰ ਰਹੀ ਆ, ਕਹਿ ਰਹੀ ਆ ਵੀ ਜੇ ਤੁਹਾਡੇ ਕੋਲ ਕੋਈ ਵੀ ਜਾਣਕਾਰੀ ਹੋਵੇ ਤਾਂ ਉਥੋਂ ਦੇ ਡਿਟੈਕਟਿਵਸ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਇਸ ਦੇ ਕਾਤਲ ਨੂੰ ਜਾਂ ਹਿੱਟ ਐਂਡ ਰਨ ਕਰਨ ਵਾਲੇ ਉਸ ਡਰਾਈਵਰ ਨੂੰ ਫੜਿਆ ਜਾ ਸਕੇ। 12 ਦੇ ਕਰੀਬ ਜਿਹੜੇ ਕੰਟਰੈਕਟਿੰਗ ਲਾਇਸੈਂਸਸ ਆ, ਲੋਕ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੇ ਸੀ ਬੇਕਰਸਫੀਲਡ ਵਾਲੇ ਏਰੀਏ ਦੇ ਵਿੱਚ। ਕਰਨ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਤੇ ਕੰਟਰੈਕਟਰ ਸਟੇਟ ਲਾਇਸੈਂਸ ਬੋਰਡ ਦੇ EMPLOYੀਆਂ ਨੇ ਇੱਕ ਅੰਡਰਕਵਰ ਆਪਰੇਸ਼ਨ ਕੀਤਾ, ਜਿਹਦੇ ਨਾਲ 12 ਲੋਕਾਂ ਨੂੰ ਪਾਇਆ ਗਿਆ ਵੀ ਉਹ ਬਿਨਾਂ ਲਾਇਸੈਂਸ ਤੋਂ ਹੀ ਜਿਹੜਾ ਕੰਟਰੈਕਟਰ ਦਾ ਕੰਮ ਕਰ ਰਹੇ ਹੈਗੇ ਆ। ਤੇ ਕਹਿੰਦੇ ਵੀ ਅਗਸਤ 14 ਤੇ ਅਗਸਤ 15 ਨੂੰ ਬੇਕਰਫੀਲਡ ਦਾ ਏਰੀਆ ਜੋ ਆ ਉਧਰ ਇਹ ਸਾਰਾ ਕੁਝ ਵਾਪਰਿਆ। ਅਲੈਜਡ ਜਿਹੜੇ ਕੰਟਰੈਕਟਰਸ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੇ ਸੀ, ਉਹਨਾਂ ਨੇ ਕਹਿੰਦੇ $5,000 ਤੱਕ ਦੀ ਜੌਬ ਦੀ ਜਿਹੜੀ ਬਿਡ ਆ ਉਹ ਦਿੱਤੀ ਹੋਈ ਸੀ, ਚਾਹੇ ਉਹ ਇਲੈਕਟ੍ਰਿਕ ਸੀ, ਫਲੋਰਿੰਗ ਸੀ, ਲੈਂਡਸਕੇਪਿੰਗ ਜਾਂ ਪੇਂਟਿੰਗ ਦੀ ਸੀਗੀ। ਤੇ ਸਟੇਟ ਲਾ ਦੇ ਮੁਤਾਬਕ ਜਿਹੜੇ ਕੰਟਰੈਕਟਰਸ ਆ ਉਹਨਾਂ ਨੂੰ ਜੇ ਉਹ $500 ਤੋਂ ਵੱਧ ਦਾ ਕੰਮ ਕਰਦੇ ਹੈਗੇ ਆ, ਉਹਨਾਂ ਨੂੰ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈਗੀ, ਬਿਨਾਂ ਲਾਇਸੈਂਸ ਤੋਂ ਕੰਮ ਨਹੀਂ ਕਰ ਸਕਦੇ ਹੈਗੇ। ਸੋ ਇਮੀਡੀਏਟਲੀ ਇਹ ਲੋਕਾਂ ਨੂੰ ਜਿਹੜਾ ਆ ਉਹ ਰੋਕ ਦਿੱਤਾ ਗਿਆ ਕਿ ਕਿਸੇ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ ਹੈਗੇ। ਤੇ ਹਜੇ ਉਹਨਾਂ ਦੇ ਉੱਤੇ ਕਹਿੰਦੇ ਮਿਸਡਮੀਨਰ ਚਾਰजेस ਵੀ ਲੱਗ ਸਕਦੇ ਹੈਗੇ ਤੇ ਉਹਨਾਂ ਦਾ 90 ਦਿਨਾਂ ਦੀ ਜੇਲ੍ਹ ਵੀ ਹੋ ਸਕਦੀ ਹੈਗੀ ਆ। $5,000 ਤੱਕ ਦਾ ਫਾਈਨ ਵੀ ਹੋ ਸਕਦਾ ਹੈ। ਜੀ, CHP ਨੇ ਲੇਬਰ ਡੇ ਦੇ ਉੱਤੇ ਮੈਕਸਿਮਮ ਐਨਫੋਰਸਮੈਂਟ ਜਿਹੜੀ ਉਹ ਕੀਤੀ, ਜਿਸ ਦੇ ਦੌਰਾਨ ਉਹਨਾਂ ਨੇ ਕੁਝ ਆંકੜੇ ਸਾਂਝੇ ਕੀਤੇ। ਇਕੱਲੇ ਫਰੈਜ਼ਨੋ ਇਲਾਕੇ ਦੇ ਵਿੱਚ ਲੇਬਰ ਡੇ ਵੀਕਐਂਡ ਦੇ ਉੱਤੇ 400 ਡਰਾਈਵਰਸ ਨੂੰ ਕਹਿੰਦੇ ਵੀ ਟਿਕਟਾਂ ਸਾਈਟੇਸ਼ਨਸ ਦਿੱਤੀਆਂ ਗਈਆਂ। 4 ਜਿਹੜੇ ਆ ਫੇਟਲ ਕ੍ਰੈਸ਼ਿਸ ਵੀ ਇੱਥੇ ਵਾਪਰੇ ਆ, ਮੰਦਭਾਗੀ ਗੱਲ ਆ। 25 ਜਿਹੜੇ ਡਰਾਈਵਰਾਂ ਨੂੰ DUI ਦੇ ਕੇਸਾਂ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ। ਸੋ ਜਿਹੜੇ ਅਫਸਰ ਆ ਉਹਨਾਂ ਨੇ ਕਿਹਾ ਵੀ ਅਸੀਂ ਡਰਾਈਵਿੰਗ ਹੈਬਿਟਸ ਦੇ ਜਿਹੜਾ ਦੇਖਦੇ ਹੋਏ ਸਾਨੂੰ ਬੜੀ ਜਿਹੜੀ ਉਹ ਚਿੰਤਾ ਹੋਈ ਆ। 7 ਡਰਾਈਵਰ ਅਜਿਹੇ ਹੀ ਜਿਹੜੇ 100 ਮੀਲ ਤੋਂ ਵੀ ਤੇਜ਼ ਰਫ਼ਤਾਰ ਦੇ ਨਾਲ ਗੱਡੀ ਜਿਹੜੀ ਉਹ ਭਜਾ ਰਹੇ ਸੀ। 14 ਡਰਾਈਵਰਾਂ ਨੂੰ ਸੈੱਲਫੋਨ ਯੂਜ਼ ਕਰਨ ਦੇ ਮਾਮਲੇ ਦੇ ਵਿੱਚ ਟਿਕਟਾਂ ਜਿਹੜੀਆਂ ਉਹ ਇਸ਼ੂ ਹੋਈਆਂ ਆ। 406 ਕੁੱਲ ਟਿਕਟਾਂ, 45 ਜਿਹੜੇ ਵਹੀਕਲ ਇੰਪਾਊਂਡ ਤੇ 12 ਜਿਹੜੀਆਂ ਇਸ ਦੇ ਵਿੱਚ ਨਾਨ DUI ਰਿਲੇਟਡ ਅਰੈਸਟ ਵੀ ਸ਼ਾਮਲ ਹੈਗੀਆਂ ਆ। ਸੋ ਲੇਬਰ ਡੇ ਵਾਲੇ ਦਿਨ ਵੀ ਆਪਾਂ ਜਿਹੜਾ ਉਹ ਦੱਸਿਆ ਸੀਗਾ ਵੀ ਭਾਈ ਪੁਲਿਸ ਇਸ ਟਾਈਮ ਮੁਸ਼ਤੈਦੀ ਦੇ ਨਾਲ ਲੋਕਾਂ ਨੂੰ ਜਿਹੜੀ ਉਹ ਦੇਖ ਰਹੀ ਆ ਤੇ DUI ਵਾਲੇ ਕੰਮ ਤੋਂ ਜਿਹੜਾ ਉਹ ਬਚਾ ਰੱਖੋ। ਇਸੇ ਦੇ ਚੱਲਦਿਆਂ ਦੇਖੋ 4 ਜਣਿਆਂ ਦੀਆਂ ਫੇਟਲ ਕ੍ਰੈਸ਼ਿਸ ਹੋਏ ਆ ਤੇ ਕਈ ਜਣਿਆਂ ਦੀਆਂ ਉਸ ਦੇ ਵਿੱਚ ਮੌਤਾਂ ਇਹਨਾਂ ਕਰਕੇ ਹੀ ਜਿਹੜੀਆਂ ਉਹ ਹੋ ਗਈਆਂ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਇੱਕ ਮਾਊਂਟਨ ਲਾਇਨ ਨੇ 50 ਸਾਲਾਂ ਦੇ ਬੱਚੇ ਨੂੰ ਕੈਲੀਫੋਰਨੀਆ ਦੇ ਸਟੇਟ ਪਾਰਕ ਦੇ ਵਿੱਚ ਅਟੈਕ ਕੀਤਾ ਹੈਗਾ। ਇਹ ਸਾਰਾ ਕੁਝ ਮੈਲਵੂ ਸਟੇਟ ਕ੍ਰੀਕ ਪਾਰਕ ਉੱਥੇ ਵਾਪਰਿਆ। ਸੈਂਟਾ ਮੋਨਿਕਾ ਦੀਆਂ ਪਹਾੜੀਆਂ ਜੋ ਸਦਰਨ ਕੈਲੀਫੋਰਨੀਆ 'ਚ ਹੈਗੀਆਂ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਲਾਈਫ ਇਹਨਾਂ ਨੇ ਦੱਸਿਆ ਵੀ ਇੱਕ ਗਰੁੱਪ ਜੋ ਆ ਉਹ ਇਸ ਏਰੀਏ ਦੇ ਵਿੱਚ ਹਾਈਕਿੰਗ ਟਰੈਕਿੰਗ ਕਰਨ ਆਇਆ ਸੀ ਤੇ ਬਾਅਦ ਦੇ ਵਿੱਚ ਜਿਹੜਾ ਆ ਇੱਕ ਬੱਚਾ ਜੋ ਉਹਨਾਂ ਦੇ ਨਾਲ ਸੀ ਉਸ ਨੂੰ ਮਾਊਂਟਨ ਲਾਇਨ ਨੇ ਅਟੈਕ ਕਰ ਦਿੱਤਾ। ਲੱਕਲੀ ਜਿਹੜਾ ਆ
ਉਹ ਬੱਚਾ ਕਿਸੇ ਤਰ੍ਹਾਂ ਦੀ ਉਹਨੂੰ ਮੇਜਰ ਸੱਟ ਚੋਟ ਨਹੀਂ ਆਈ ਹੈਗੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫਿਸ਼ ਤੇ ਵਾਈਲਡ ਲਾਈਫ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਹੋ ਸਕਦਾ ਵੀ ਇੱਕ ਅਡਲਟ ਜਿਹੜਾ ਆ ਉਸ ਨੇ ਇਨਸਟੀਗੇਟ ਕੀਤਾ ਹੋਵੇ ਉਸ ਲਾਇਨ ਨੂੰ, ਜਿਹੜਾ ਬੱਚਿਆਂ ਦੇ ਪਿੱਛੇ ਜਿਹੜਾ ਦੌੜਿਆ ਹੈਗਾ। ਬਾਅਦ ਦੇ ਵਿੱਚ ਉਸ ਨੂੰ ਨਾਰਥਰਿਜ ਹਸਪੀਟਲ ਮੈਡੀਕਲ ਸੈਂਟਰ ਉੱਥੇ ਲਿਫਟ ਕੀਤਾ ਗਿਆ, 에ਅਰਲਿਫਟ ਕੀਤਾ ਗਿਆ ਤੇ ਬਾਅਦ ਦੇ ਵਿੱਚ ਰਿਲੀਜ਼ ਵੀ ਕਰ ਦਿੱਤਾ ਗਿਆ। ਤੇ ਲਾਇਨ ਕਲੱਬ ਜੋ ਹੈਗਾ ਆ, ਲਾਇਨ ਜਿਹੜਾ ਸ਼ੇਰ ਸੀ ਉਹ ਇੱਕ ਨੀਅਰ ਬਾਈ ਇੱਕ ਟਰੀ ਦੇ ਉੱਤੇ ਚੜ ਗਿਆ ਤੇ ਬਾਅਦ ਦੇ ਵਿੱਚ ਉਸਨੇ ਇਸ ਬੱਚੇ ਨੂੰ ਝਪਟ ਮਾਰ ਲਈ। ਜੀ, ਓਕਲੈਂਡ ਦੇ ਵਿੱਚ ਇੱਕ ਬੰਦੇ ਨੂੰ ਹਿਊਮਨ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ ਚਾਰਜ ਕੀਤਾ ਗਿਆ ਆ। ਉਸਨੇ ਇੱਕ ਟੀਨੇਜ ਗਰਲ ਨੂੰ ਸੱਦਿਆ ਇੰਸਟਾਗ੍ਰਾਮ ਦੇ ਉੱਤੇ, ਕਹਿੰਦੇ ਵੀ ਇਸ ਦੀ ਮੁਲਾਕਾਤ ਹੋਈ ਆ, ਪਰ ਕਹਿੰਦੇ ਵੀ ਸਸਪੈਕਟ ਨੂੰ ਆਲਰੇਡੀ ਜੇਲ੍ਹ ਤੋਂ ਰਿਲੀਜ਼ ਵੀ ਕਰ ਦਿੱਤਾ ਗਿਆ ਆ। ਸੈਕਰਾਮੈਂਟੋ ਦਾ ਇਹ ਰਹਿਣ ਵਾਲਾ ਸੀਗਾ। ਇਸ ਦੇ ਉਲਟ ਕਹਿੰਦੇ ਵੀ ਇੱਕ ਐਕਟਿਵ ਅਰੈਸਟ ਵਾਰੰਟ ਵੀ ਸੀਗਾ, ਜਿਹੜਾ 2 ਸਾਲ ਪਹਿਲਾਂ ਇੱਕ ਘਟਨਾ ਵਾਪਰੀ ਸੀ। ਡੈਰਿਨ ਸਟੀਲ ਨਾਂ ਦਾ ਬੰਦਾ 28 ਸਾਲਾਂ ਦਾ ਇਹ ਪਿਛਲੇ ਮਹੀਨੇ ਸੈਕਰਾਮੈਂਟੋ 'ਚ ਗ੍ਰਿਫਤਾਰ ਜਿਹੜਾ ਉਹ ਹੋਇਆ ਸੀ ਹਿਊਮਨ ਟ੍ਰੈਫਿਕਿੰਗ ਤੇ ਪਿੰਪਿੰਗ ਦੇ ਜਿਹੜੇ ਉਹ ਮਾਮਲੇ ਦੇ ਵਿੱਚ। ਪਿਛਲੇ ਮਹੀਨੇ ਕਹਿੰਦੇ ਓਕਲੈਂਡ ਦੇ ਵਿੱਚ ਇਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਇਵੈਂਚੁਅਲੀ ਜਿਹੜਾ ਉਸ ਨੂੰ ਜਾਣ ਦਿੱਤਾ ਗਿਆ ਤੇ ਹੁਣ ਸਤੰਬਰ ਦੇ ਵਿੱਚ ਕਹਿੰਦੇ ਵੀ ਦੁਬਾਰਾ ਇਸ ਦੀ ਪੇਸ਼ੀ ਜਿਹੜੀ ਉਹ ਹੋ ਸਕਦੀ ਆ। ਸੋ 16 ਸਾਲਾਂ ਦੀ ਬੱਚੀ ਸੀਗੀ, ਕੁੜੀ ਸੀਗੀ, ਜਿਹੜੀ ਕਿ ਇਹ ਹਿਊਮਨ ਟ੍ਰੈਫਿਕਿੰਗ ਦੀ ਸ਼ਿਕਾਰ ਹੋ ਰਹੀ ਸੀ ਇਸ ਸਟੀਲ ਨਾਂ ਦੇ ਬੰਦੇ ਦੇ ਹੱਥੋਂ। ਨਵੰਬਰ 2022 ਦੀ ਇਹ ਜਿਹੜੀ ਘਟਨਾ ਦੱਸੀ ਜਿਹੜੀ ਉਹ ਜਾਂਦੀ ਆ। ਸੋ ਕਹਿੰਦੇ ਵੀ 1 ਹਫ਼ਤੇ ਤੱਕ ਇਸ ਨੇ ਉਸ ਬੱਚੀ ਨੂੰ ਆਪਣੇ ਨਾਲ ਰੱਖਿਆ, ਓਕਲੈਂਡ ਦੇ ਹੋਟਲਾਂ ਦੇ ਵਿੱਚ ਜਿਹੜਾ ਰੱਖਿਆ, ਤੇ ਖਾਸ ਕਰਕੇ ਕਹਿੰਦੇ ਵੀ ਜਿੱਥੇ ਹਾਈ ਪ੍ਰੋਸਟੀਟਿਊਸ਼ਨ ਏਰੀਆਜ਼ ਆ ਉੱਥੇ ਜਿਹੜਾ ਉਹ ਲੈ ਕੇ ਜਾਂਦਾ ਜਿਹੜਾ ਹੋ ਰਿਹਾ ਆ। ਸੋ ਹੁਣ ਉਸ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕਰਕੇ ਚਾਰਜ ਕੀਤਾ ਗਿਆ ਸੀ। ਆਪਾਂ ਸਟਾਕ ਮਾਰਕੀਟ ਦੀ ਗੱਲ ਵੀ ਕਰਨੀ ਆ ਤੇ ਜੇ ਜੌਬ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਜੌਬ ਮਾਰਕੀਟ ਦਾ ਡਾਟਾ ਜਿਹੜਾ ਇਸ ਸ਼ੁੱਕਰਵਾਰ ਨੂੰ ਆਉਣਾ ਆ ਤੇ ਫੈਡਰਲ ਰਿਜ਼ਰਵ ਬੋਰਡ ਨੇ ਡਿਸਾਈਡ ਕਰਨਾ ਆ ਵੀ ਕਿੰਨਾ ਜਿਹੜਾ ਇੰਟਰਸਟ ਰੇਟ ਘਟਣਾ ਹੈਗਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ। ਪਹਿਲਾ ਮੇਜਰ ਰਿਡਕਸ਼ਨ ਹੋਊਗਾ, ਹੁਣ ਇਹ ਨਹੀਂ ਪਤਾ ਕੁਆਟਰ ਬੇਸਿਸ ਹੋਊਗਾ ਜਾਂ ਹਾਫ ਪੁਆਇੰਟ ਹੋਊਗਾ। ਤੇ ਫਰਾਈਡੇ ਨੂੰ ਜੋ US ਦਾ ਇੰਪਲੋਇਮੈਂਟ ਡਾਟਾ ਆਊਗਾ ਉਸ ਟਾਈਮ ਦੇ ਉੱਤੇ ਪਤਾ ਲੱਗੂਗਾ। ਇਨਵੈਸਟਰਸ ਜਿਹੜੇ ਆ ਉਹ ਵੀ ਬੜੀ ਅੱਖ ਦੇ ਜਿਹੜੀ ਉਹਨਾਂ ਨੇ ਵੀ ਤੇਜ਼ੀ ਦੇ ਨਾਲ ਉਹ ਆਪਣੀ ਅੱਖ ਰੱਖੀ ਹੋਈ ਆ ਉਹਨਾਂ ਨੇ ਇੰਪਲੋਇਮੈਂਟ ਡਾਟਾ ਦੇ ਉੱਤੇ ਵੀ ਕਿਸ ਤਰ੍ਹਾਂ ਆਉਂਦਾ ਹੈਗਾ, ਤਾਂ ਕਿ ਇੱਕ ਰਿਸੈਸ਼ਨ ਤਾਂ ਨਹੀਂ ਟ੍ਰਿਗਰ ਹੋ ਰਿਹਾ। ਸਟਾਕਸ ਜ਼ਰੂਰ ਰੀਬਾਊਂਡ ਹੋਏ ਹੈਗੇ ਆ ਤੇ ਪਰ ਜਿਹੜੇ ਫੈਡਰਲ ਰਿਜ਼ਰਵ ਬੋਰਡ ਦੇ ਚੇਅਰ ਆ ਉਹਨਾਂ ਨੇ ਇਹ ਕਿਹਾ ਵੀ ਮੇਰਾ ਹੁਣ ਮੋਰ ਕੰਸਰਨ ਜੌਬ ਰਿਪੋਰਟ ਦੇ ਉੱਤੇ ਹੈਗਾ ਆ, ਨਾ ਕਿ ਇਨਫਲੇਸ਼ਨ ਦੇ ਉੱਤੇ। ਸੈਲ ਗੁਟੇਰੀ ਸੀਨੀਅਰ ਇਕੋਨੋਮਿਸਟ ਇੱਕ BMO ਕੈਪੀਟਲ ਮਾਰਕੀਟ ਦੇ ਆ, ਉਹਨਾਂ ਨੇ ਵੀ ਇਹ ਜਿਹੜਾ ਪੁਆਇੰਟ ਆ ਉਹ ਬਿਲਕੁਲ ਉਹਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈਗੀ ਆ। ਸੋ ਦੇਖਦੇ ਆ ਸ਼ੁੱਕਰਵਾਰ ਦੀ ਰਿਪੋਰਟ ਤੋਂ ਬਾਅਦ ਫੈਡਰਲ ਰਿਜ਼ਰਵ ਬੋਰਡ ਕਿੰਨਾ ਕੁ ਜਿਹੜਾ ਇੰਟਰਸਟ ਰੇਟ ਆ ਉਹ ਘਟਾਉਂਦੇ ਹੈਗੇ। ਸਟਾਕ ਮਾਰਕੀਟ ਅੱਜ ਹਰਜੋਤ ਸਿੰਘ ਜੀ ਡਾਊਨ ਗਈ। ਮੈਨੂਫੈਕਚਰਿੰਗ ਡਾਟਾ ਵਧੀਆ ਨਹੀਂ ਆਇਆ, ਕਹਿੰਦੇ ਵੀ ਬੈਡ ਨਿਊਜ਼ ਇਜ਼ ਬੈਡ ਨਿਊਜ਼। ਇਨਵੈਸਟਰਸ ਇਸ ਚੀਜ਼ ਨੂੰ ਜਿਹੜਾ ਉਹ ਸਮਝ ਰਹੇ ਹੈਗੇ ਆ। ਵੀਕਨੈਸ ਇਕਨੋਮੀ ਦੇ ਵਿੱਚ ਉਹਨਾਂ ਦੇ ਸਾਹਮਣੇ ਨਜ਼ਰ ਆ ਰਹੀ ਆ। ਕਹਿੰਦੇ ਵੀ ਸਤੰਬਰ ਮਹੀਨੇ ਦਾ ਜਿਹੜਾ ਪਹਿਲਾ ਹਫਤਾ ਆ ਡੇਜਾਵੂ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਜਿਹੜਾ ਉਸ ਦਾ ਸਾਹਮਣਾ ਕਰਨਾ ਪਿਆ ਆ ਤੇ ਬਿਗ ਸੈਲ ਆਫ ਅੱਜ ਹੋਇਆ ਆ। ਜਿੱਦਾਂ ਜੁਲਾਈ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਇਹ ਆંકੜੇ ਆਪਣੇ ਕੋਲ ਸਾਹਮਣੇ ਆਏ ਸੀ। ਆંકੜੇ ਤੇ ਨਜ਼ਰ ਮਾਰੀਏ ਤਾਂ ਅੱਜ 1.5% ਡਾਊ ਜੋਨ ਡਿੱਗ ਗਿਆ, 626 ਪੁਆਇੰਟ 40,937 ਤੇ ਬੰਦ ਹੋਇਆ। S&P 119 ਪੁਆਇੰਟ ਘਟ ਕੇ 2% ਡਿੱਗ ਗਿਆ, 5529 ਤੇ। ਨੈਸਡੈਕ 3.25% ਡਿੱਗਾ, 577 ਪੁਆਇੰਟ ਡਿੱਗ ਕੇ 17,100 ਤੇ 36 ਤੇ ਬੰਦ ਹੋਇਆ। ਸੋਨੇ ਦਾ ਭਾਅ $2525 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ, 10 year yield 3.82%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 56,719 ਤੇ ਇਥੀਰੀਅਮ 2382 US$ ਦੇ ਬਰਾਬਰ ਚੱਲ ਰਿਹਾ ਆ। ਇੰਡੀਆ ਦਾ ਰੁਪਈਆ ਇੱਕ ਵਾਰੀ ਫੇਰ ਡਾਲਰ ਦੇ ਬਰਾਬਰ ਥੱਲੇ ਡਿੱਗਿਆ ਹੈਗਾ। $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 95 ਪੈਸੇ ਹੋ ਗਏ ਆ। $1 ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ 10 ਪੈਸੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।